सहूलतां तुहानूं किवें दी मिली सहूलतां सहूलतां बहुत वधिया, ट्रांसपोर्ट सही तंगी नहीं होगी, कोई तंगी नहीं। ट्रांसपोर्ट सही मिली तुहानूं ऐसा खाण पीण ਦੀ ਕਮੀ ਹੋਈ ਨਹੀਂ ਕੋਈ ਗੁਰੂ ਘਰ ਦੇ ਵਿੱਚ ਕਿਸੇ ਗੱਲ ਦੀ ਵਧੀਆ ਮਿਲਿਆ ਸਾਨੂੰ ਖਾਣ ਪੀਣ ਦਾ ਵੀ ਸਾਰਾ ਕੁਝ ਮਿਲਿਆ। ਬਾਕੀ ਰਹਿਸ਼ ਦਾ ਵੀ ਕੋਈ ਤੰਗੀ ਨਹੀਂ, ਬੜੀ ਵਧੀਆ ਰਹਿਸ਼ ਸੀਗੀ। ਉਧਰ ਜਿਹੜੇ ਤੁਹਾਡੇ ਮੁਸਲਮਾਨ ਵੀ ਬੜੇ ਵਸਦੇ ਨੇ ਕੋਈ ਸਿੱਖ ਉਧਰ ਕਿਵੇਂ ਦਾ ਸੁਭਾਅ ਸਾਰੇ ਸਾਡੇ ਪਿੰਡ 'ਚ ਨਾਲੇ ਸਾਡਾ ਪਿੰਡ ਹੈ ਮੋਹਾਲੀ ਦੇ, ਮੇਰੇ ਖਿਆਲ ਘੱਟੋ ਘੱਟ 30-40 ਘਰ ਹੈਗੇ ਜਿਹੜੇ ਮੁਸਲਮਾਨਾਂ ਦੇ, ਬਹੁਤ ਵਧੀਆ ਰਲ ਮਿਲ ਕੇ ਰਹਿੰਦੇ, ਕਦੀ ਕੋਈ ਹੋਰ ਦਿੱਕਤ ਨਹੀਂ ਆਉਂਦੀ। ਜ਼ਿਲ੍ਹਾ ਲੈਲਪੁਰ ਤਹਿਸੀਲ ਮਿੰਟਕੁੰਡੀ ਤੇ 47 ਚੱਕ ਸਾਲ ਬਾਅਦ ਹਾਂ ਹਾਂ ਅੱਛਾ ਆਪਣੇ ਵੱਡੇ ਉੱਥੋਂ ਗਏ ਹਾਂ ਇੱਥੋਂ ਗਏ। ਜਿੱਦਣ ਤੋਂ ਪਾਸਪੋਰਟ ਦੇਈ ਤਾਂ ਉਦੋਂ ਤੋਂ ਅਰਦਾਸਾਂ ਕਰਦੇ ਆ ਬਾਬੇ ਨਾਨਕ ਮੋਰੇ ਵੀ ਸਾਡਾ ਵੀਜ਼ਾ ਲੱਗ ਜਾਏ ਤਾਂ ਅਸੀਂ ਜਾ ਕੇ ਆਈਏ, ਸਾਨੂੰ ਕੋਈ ਖੌਫ ਨਹੀਂ ਇੱਥੇ ਆ ਕੇ। ਤੁਸੀਂ ਕਿੱਥੋਂ ਲਿਆਏ ਜੀ ਤਸ਼ਰੀਫ? ਅਸੀਂ ਚੰਡੀਗੜ੍ਹ ਦੇ ਨਾਲ ਲੱਗਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ। ਅੱਛਾ ਚੰਡੀਗੜ੍ਹ ਤੋਂ? ਚੰਡੀਗੜ੍ਹ ਦੇ ਨਾਲ ਮੋਹਾਲੀ ਕਹਿੰਦੇ, ਵੈਸੇ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਅੱਛਾ ਅੱਛਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਦੇ ਨਾਂ ਤੇ, ਵੱਡੇ ਸਾਹਿਬਜ਼ਾਦੇ ਦੇ ਨਾਂ ਤੇ। ਅੱਛਾ ਸਰਦਾਰ ਜੀ ਤੁਹਾਡਾ ਪਿਛੋਕੜ ਕਿੱਥੋਂ ਦਾ ਭਰਾ? ਤੁਹਾਡੇ ਵੱਡੇ ਵੱਡੇ ਸਾਡਾ ਉਧਰ ਦਾ ਹੀ ਹੈ, ਤੁਹਾਡੇ ਤੋਂ ਨਹੀਂ? ਮੈਂ ਕਹਿੰਦਾ ਨਹੀਂ ਇੱਧਰ ਕੋਈ। ਅੱਛਾ ਅੱਛਾ ਉਧਰ ਜਿਹੜੇ ਤੁਹਾਡੇ ਮੁਸਲਮਾਨ ਵੀ ਬੜੇ ਵਸਦੇ ਨੇ ਕੋਈ ਸਿੱਖ ਉਧਰ ਕਿਵੇਂ ਦਾ ਸੁਭਾਅ ਸਾਰੇ? ਸਾਡੇ ਪਿੰਡ 'ਚ ਨਾਲੇ ਸਾਡਾ ਪਿੰਡ ਹੈ ਮੋਹਾਲੀ ਦੇ, ਮੇਰੇ ਖਿਆਲ ਘੱਟੋ ਘੱਟ 30-40 ਘਰ ਹੈਗੇ ਜਿਹੜੇ ਮੁਸਲਮਾਨਾਂ ਦੇ, ਬਹੁਤ ਵਧੀਆ ਰਲ ਮਿਲ ਕੇ ਰਹਿੰਦੇ, ਕਦੀ ਕੋਈ ਹੋਰ ਦਿੱਕਤ ਨਹੀਂ ਆਉਂਦੀ। ਤੁਹਾਡਾ ਪਹਿਲੀ ਦਫਾ ਆਣਾ ਕਿ ਆਏ? ਪਹਿਲੀ ਵਾਰੀ ਪਹਿਲੀ ਦਫਾ ਆਏ। ਹਾਂਜੀ। ਅੱਛਾ ਜਦੋਂ ਤੁਸੀਂ ਆਣਾ ਸੀ ਤੁਹਾਡਾ ਕੀ ਸੀ ਵਿਚਾਰ ਉਸ ਟਾਈਮ? ਕਿਵੇਂ ਦਾ ਸੋਚਦੇ ਸੀ ਤੁਸੀਂ ਪਾਕਿਸਤਾਨ ਬਾਰੇ ਜਾਂ ਆਵਾਮ ਬਾਰੇ, ਜਾਂ ਕੀ ਸਨ ਤੁਹਾਡੇ? ਅਸੀਂ ਤਾਂ ਇਹੀ ਸੋਚ ਰਹੇ ਸੀਗੇ ਵੀ ਸਾਨੂੰ ਇੱਕ ਵਾਰੀ ਵੀਜ਼ਾ ਮਿਲੇ, ਅਸੀਂ ਜਾ ਕੇ ਆਈਏ, ਬਾਬੇ ਨਾਨਕ ਦੇ ਜਨਮ ਸਥਾਨ ਦੇ ਦਰਸ਼ਨ ਕਰੀਏ, ਤੇ ਹੋਰ ਸਾਡੇ ਜਿਹੜੇ ਮੁਸਲਮਾਨ ਭਰਾ ਉਹਨਾਂ ਦੇ ਉਹ ਕਰੀਏ। ਸਗੋਂ 2-3 ਸਾਡੇ ਉੱਧਰ ਮੁਸਲਮਾਨ ਸਾਥੀ ਆ, ਉਹਨਾਂ ਨੇ ਕਿਹਾ ਵੀ ਇੱਥੇ ਫੋਨ ਹੀ ਨਹੀਂ ਚੱਲ ਰਿਹਾ, ਸਾਨੂੰ ਇਸ ਚੀਜ਼ ਦੀ ਬੜੀ ਦਿੱਕਤ ਹੈ। ਨਹੀਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਜਾ ਕੇ ਸਾਨੂੰ ਫੋਨ ਕਰਾਇਓ, ਉਹ ਬੰਦੇ ਤੁਹਾਨੂੰ ਲੈਣ ਆਉਂਗੇ, ਨਾਲੇ ਤੁਹਾਨੂੰ ਘੁਮਾਉਂਗੇ, ਨਾਲੇ ਸਾਡਾ ਇਸਤਮਾਨ ਕਰੂਗੇ। ਤੁਹਾਡਾ ਇਹ ਤਾਂ ਸਹੀ ਕੀਤੀ ਚਾਹਤ ਹੈ। ਮੈਂ ਕਿਹਾ ਤੁਹਾਡੇ ਸਹੀ ਪਿਆਰਾ ਪੇਸ਼ ਆ ਰਹੇ ਪਾਕਿਸਤਾਨੀ? ਹਾਂ ਕਿਵੇਂ ਦੇ ਲੱਗੇ ਫਿਰ ਸਾਡੇ ਪਾਕਿਸਤਾਨ? ਬਹੁਤ ਵਧੀਆ ਜੀ, ਬਹੁਤ ਠੀਕ ਹੈ। ਪਾਕਿਸਤਾਨੀ ਇਮਾਮ ਕਿਵੇਂ ਸਹੀ? ਹਾਂ ਬਹੁਤ ਠੀਕ ਹੈ। ਅੱਛਾ ਤੁਹਾਡੇ ਉਧਰੋਂ ਕਈ ਜਿਹੜੇ ਬੱਚੇ ਨੇ ਉਹ ਆਂਦੇ ਨੇ, ਚਾਹੁੰਦੇ ਹਨ ਦਿਲੋਂ ਨਾ ਕਰਦੇ ਵੀ ਅਸੀਂ ਜਾਈਏ, ਨਵੀਂ ਜਨਰੇਸ਼ਨ ਆ ਜਿਹੜੇ ਬੱਚੇ ਨੇ, ਤੇ ਉਹ ਕੋਈ ਉਹਨਾਂ ਦੇ ਦਿਲ 'ਚ ਖੌਫ ਕੋਈ ਐਵੇਂ ਉਹਨਾਂ ਨੂੰ ਕੁਝ ਪੈਗਾਮ ਦੇਣਾ ਚਾਹੋ? ਤੁਸੀਂ ਆ ਗਏ ਹੋਣਾ, ਤੁਹਾਡੇ ਦਿਲ ਵਿੱਚ ਹੈ ਸੀ ਕੋਈ ਖੌਫ ਜਾਂ ਕਿਵੇਂ ਦਾ ਕੁਝ? ਨਹੀਂ, ਕਿਸੇ 'ਚ ਕੋਈ ਖੌਫ ਨਹੀਂ ਹੈ। ਹਾਂ ਇਹ ਤਾਂ ਸਰਕਾਰਾਂ ਨੇ ਮੰਡੀਆਂ ਪਾਈਆਂ ਹੋਈਆਂ, ਅੱਛਾ ਨਹੀਂ ਤਾਂ ਪੰਜਾਬ ਦੋਨੋਂ ਇੱਕ ਹੈ। ਲੋਕ ਬਹੁਤ ਇੱਧਰ ਆ ਕੇ ਵੀ ਖੁਸ਼ ਹੈ, ਇੱਧਰ ਵਾਲੇ ਉੱਧਰ ਜਾ ਕੇ ਖੁਸ਼ ਹੈ। ਆਪਣੀ ਇਮਾਮ ਨੂੰ ਕੋਈ ਕਹਿਣਾ ਚਾਹੋ ਤੁਸੀਂ? ਕੋਈ ਇਮਾਮ ਨੂੰ ਕਹਿਣਾ ਚਾਹੋ ਆਪਣੇ ਜਿਹੜੇ ਨਹੀਂ ਆਏ ਆ ਉਹਨਾਂ ਨੂੰ ਪੈਗਾਮ ਦਿਓਗੇ ਆਣ ਜਾਂ ਨਾ? ਹਾਂ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਵੀ ਜੇ ਇੱਕ ਵਾਰੀ ਨਹੀਂ ਸਾਡਾ, ਅਸੀਂ ਪਹਿਲੀ ਵਾਰੀ ਆਏ ਆ, ਅਸੀਂ ਸੋਚ ਰਹੇ ਵੀ ਸਾਨੂੰ ਹਰ ਵਾਰੀ ਆਉਣ ਦਾ ਮੌਕਾ ਮਿਲੇ। ਬਹੁਤ ਵਧੀਆ ਲੱਗ ਰਿਹਾ, ਕਿੰਨੇ ਭਰਾਵਾਂ ਨਾਲ ਮੇਲ ਜੋਲ ਹੋ ਰਹੇ, ਬਹੁਤ ਵਧੀਆ ਲੱਗਿਆ। ਹੋਰ ਨੂੰ ਵੀ ਸੰਗਤ ਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ। ਸਰਦਾਰ ਜੀ ਉੱਥੇ ਤੁਸੀਂ ਜ਼ਿਆਦਾ ਜਿਹੜੇ ਤੁਹਾਡੇ ਘਰਾਂ ਵਿੱਚ ਪੰਜਾਬੀ ਬੋਲੀ ਜਾਂਦੀ ਜਾਂ ਮਾਂ ਬੋਲੀ ਕਿਉਂਕਿ ਅਸੀਂ ਕਹਿੰਦੇ ਸਾਡੇ ਪੰਜਾਬੀਆਂ ਦੇ ਪੰਜਾਬੀ ਉੱਧਰ ਜਾ ਪੰਜਾਬੀ ਬੋਲਦੇ ਘਰਾਂ? ਸਾਰੇ ਪੰਜਾਬੀ ਬੋਲਦੇ, ਸਾਰੇ ਪੰਜਾਬੀ ਹੈ। ਉਹ ਤੁਹਾਡੇ ਉਹ ਗੁਰਮੁਖੀ ਇੱਥੇ ਪੰਜਾਬੀ ਨਹੀਂ? ਸ਼ਹਿਰਾਂ 'ਚ ਬੱਚੇ ਜਿਹੜੇ ਪੜ੍ਹਦੇ ਆ ਉਹ ਥੋੜੇ ਹਿੰਦੀ ਲਾਗੇ ਬੋਲਣ, ਨਹੀਂ ਤਾਂ ਪੰਜਾਬੀ ਹੈ। ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾਂਦੀ? ਸਕੂਲਾਂ 'ਚ ਪੰਜਾਬੀ ਹੈ। ਅੱਛਾ ਕਈ ਸਾਡੇ ਜਿਹੜੇ ਪੜ੍ਹੇ ਲਿਖੇ ਨਾ ਜ਼ਿਆਦਾ ਤਬਕਾ, ਉਹ ਘਰਾਂ ਵਿੱਚ ਜਿਹੜੇ ਬੱਚਿਆਂ ਨੂੰ ਉਰਦੂ ਬੋਲਦੇ ਨੇ, ਪੰਜਾਬੀ ਦਾ ਪੰਜਾਬੀ ਇੱਕ ਸਮਝਦੇ ਕਿ ਜਾਹਲਾਂ ਦੀ ਜਿਹੜੇ ਨਾ ਕਹਿਣਾ ਨਹੀਂ ਚਾਹੀਦਾ, ਜਿਹੜੇ ਸਮਝਦੇ ਕਿ ਇੱਕ ਬੰਦਾ ਜਾਹਲ ਹੈ ਪਿੰਡੂ ਹੈ ਕਿਉਂ ਪੰਜਾਬੀ ਬੋਲਦਾ। ਘਰਾਂ ਵਿੱਚ ਆਮ ਬੱਚਿਆਂ ਬੋਲਣ ਨਾਲ ਪੰਜਾਬੀ ਤੁਸੀਂ ਵੀ ਹਾਂ ਬੋਲਣ ਦਾ ਨਹੀਂ ਕੋਈ ਹੋ। ਮੈਂ ਕਹਿ ਰਿਹਾ ਸੀ ਕਿ ਤੁਹਾਨੂੰ ਸਵਾਲ ਕੀਤਾ ਛੋੜਾ ਜਿਹਾ, ਤੁਸੀਂ ਆਪਣੀ ਮਾਂ ਨੂੰ ਕੀ ਕਹਿਣਾ ਚਾਹੋਗੇ? ਤੁਸੀਂ ਹੁਣ ਆਏ, ਤੁਹਾਡੇ ਮਨ 'ਚ ਕੀ ਦਿਲ ਦੀਆਂ ਗੱਲਾਂ ਸਾਨੂੰ ਕਰੋ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਅੱਜ ਇਹ ਫੌਜੀ ਸਾਹਿਬ ਹੈ ਸਾਡੇ ਪਿੰਡ ਤੋਂ, ਇਹ ਨਾਲ ਲੱਗਦਾ ਪਿੰਡ ਹੈ ਸਾਡਾ। ਅੱਛਾ ਅਸੀਂ ਤਾਂ ਮੁਸਲਮਾਨ ਭਰਾ, ਅਸੀਂ ਇਹਨਾਂ ਦਾ ਸਰਪੰਚੀ ਦਾ ਇਲੈਕਸ਼ਨ ਹੋਇਆ, ਉਹਨਾਂ ਨੇ ਸਾਡਾ ਬੜਾ ਸਾਥ ਦਿੱਤਾ, ਅਸੀਂ ਉਹਨਾਂ ਦਾ ਬਹੁਤ ਆਦਰ, ਈਦ ਨੂੰ ਉਹਨਾਂ ਦੇ ਕੋਲ ਜਾ ਕੇ ਬੜਾ ਆਦਰ ਸਤਿਕਾਰ ਉਹਨਾਂ ਵੀ ਸਾਡਾ ਕੀਤਾ, ਅਸੀਂ ਉਹਨਾਂ ਦਾ ਕਰਿਆ। ਅਸੀਂ ਤਾਂ ਕਹਿੰਦੇ ਵੀ ਸਾਰਿਆਂ ਨੂੰ ਖੁੱਲਾ ਹੋਇਆ, ਖੁੱਲਾ ਸੱਦਾ ਮਿਲਿਆ, ਸਾਰੇ ਆਣ ਇੱਥੇ ਦਰਸ਼ਨ ਕਰਨ, ਮਿਲਣ ਗਿਲਣ। ਹਾਂ ਸਾਡੇ ਲਾਗੇ ਉੱਥੇ ਸਰਹੰਦ ਮੱਕਾ ਸ਼ਰੀਫ ਹੈ। ਬਾਬਾ ਜੀ ਆਪਣਾ ਨਾਮ ਦੱਸਿਓ, ਤੁਹਾਡਾ ਨਾਮ? ਮੇਰਾ ਨਾਮ ਐਕਸ-ਆਫਿਸਰ ਹਰਦੀਪ ਸਿੰਘ ਹੈ। ਤੁਸੀਂ ਉਧਰੋਂ ਮਾਈਗ੍ਰੇਟ ਹੋ ਗਏ ਇੱਧਰ ਹੋ ਗਏ ਬਟੇਰੇ ਆਪਣੇ? ਹਾਂ ਬਜੇਰੇ ਉੱਥੇ ਸਾਡਾ ਮਤਲਬ ਜਿਹੜਾ ਕੀ ਕਹਿੰਦੇ ਜ਼ਿਲ੍ਹਾ ਸੀ ਮਿੰਟਕੁੰਡੀ ਕੇ ਲੈਲਪੁਰ ਹੈ। ਸੀ ਜ਼ਿਲ੍ਹਾ ਜਿਹੜਾ ਲੈਲਪੁਰ, ਜਿਹੜਾ ਫੈਸਲਾਬਾਦ ਜ਼ਿਲ੍ਹਾ ਲੈਲਪੁਰ, ਤਹਿਸੀਲ ਮਿੰਟਕੁੰਡੀ ਤੇ 47 ਚੱਕ। 47 ਚੱਕ ਫੈਸਲਾਬਾਦ? ਹਾਂ। ਅੱਛਾ ਆਪਣੇ ਵੱਡੇ ਉੱਥੋਂ ਗਏ? ਹਾਂ ਇੱਥੋਂ ਗਏ। ਸਾਡੇ ਬਾਪੂ ਰੇ ਗਏ ਜਾਂ ਦਾਦੇ? ਨਾ ਬਾਪ ਗਿਆ ਸਾਡਾ। ਅੱਛਾ ਅੱਛਾ
ਮੈਂ ਉੱਧਰ ਜਾ ਕੇ ਜੰਮਿਆ, ਮੈਂ 1955 ਚ ਗੱਲਾਂ ਸੁਣਾਓ ਉਹਨਾਂ ਦੀ, ਤੁਹਾਡਾ ਕਿਵੇਂ ਦਾ ਪਿੰਡ 'ਚ ਕੀ ਪੈਲੀ 'ਚ ਹੈਂ? ਕੀ ਕੰਮ ਕਾਰ ਕਰਦੇ ਆ ਤੁਹਾਡੇ ਕੋਲ? ਸਾਡੇ ਤੁਹਾਨੂੰ ਜੋ ਅਸੀਂ ਤੁਹਾਡੇ ਵੱਡੇ ਵੱਡੇ ਸਿੱਧੂ ਦੱਸਦੇ। ਖਾਨਦਾਨ ਦੇ ਹੈ। ਸਾਡਾ ਜਿਹੜਾ ਪਿੰਡ ਸੀ 47 ਚੱਕ ਸੀਗਾ, ਉਹਦੇ ਚ ਸਾਡੇ ਬਾਪ ਜਿਹੜੇ ਸੀਗੇ 7 ਮਰਬੇ ਦੇ ਮਾਲਕ ਸੀਗੇ ਜ਼ਮੀਨ ਦੇ, ਅੱਛਾ। ਬੜੇ ਤਗੜੇ ਸੀ। ਇਹਨਾਂ ਕੋਲ ਘੋੜੀ ਵੀ ਹੁੰਦੀ ਸੀ, 3 ਖੂਹ ਮਤਲਬ 3 ਜੋਗੀਆਂ ਹੁੰਦੀਆਂ ਸੀ ਬਾਉਣ ਵਾਲੀਆਂ। ਇਹਨਾਂ ਕੋਲ ਘੋੜੀ ਵੀ ਐਮਰਜੈਂਸੀ ਖੂਹ ਤੇ ਜੋਂਦੇ ਹੁੰਦੇ ਸੀ, ਦੱਸ ਦਿੰਦੇ ਸੀ। ਇੱਕ ਇਹਨਾਂ ਦੇ ਖਾਨਦਾਨ ਜਿਹੜਾ ਸੱਧੂ ਪਹਿਲਵਾਨ ਹੋਇਆ, ਮਤਲਬ ਕਿੱਕਰ ਪਹਿਲਵਾਨ ਕਰਕੇ, ਕਿੱਕਰ ਸਿੰਘ ਪਹਿਲਵਾਨ ਕਰਕੇ ਬੜਾ ਮਸ਼ਹੂਰ ਹੋਇਆ। ਉਹਨੇ ਮਤਲਬ ਜੱਫਾ ਮਾਰ ਕੇ ਕਿੱਕਰੇ ਪੜ ਦਿੱਤੀ ਸੀ, ਬਹੁਤ ਤਗੜਾ ਸੀ ਸਰੀਰ 'ਚ। ਉਹ ਸਾਡੇ ਖਾਨਦਾਨ 'ਚ ਹੋਇਆ, ਮਤਲਬ ਸਾਡਾ ਬਾਬਾ ਪੜਬਾਬਾ ਲੱਗਦਾ ਹੋਊਗਾ। ਤੇ 47 ਚੱਕ ਦੇ ਵਿੱਚ ਆਪਣੀ ਜ਼ਮੀਨ ਕੋ ਭਾਵੇਂ ਵੀ ਐਸੇ ਇੱਥੇ ਹਾਂ ਹਾਂ ਸਰ, ਕਿੰਨੀ ਕੁ? ਸਾਨੂੰ ਮਿਲੀ ਉੱਤੇ ਜਾ ਕੇ ਆਈਡੀਆ ਜੀ। ਸਾਡੀ 7 ਮਰਬੇ ਸੀ, 700 ਵਿਗੇ ਜ਼ਮੀਨ ਸੀ ਮਤਲਬ ਚੰਗਾ ਕਾਰੋਬਾਰ ਸੀ ਸਾਡੇ ਬਾਪ ਦਾ। ਚੰਗਾ ਉੱਤੇ ਜਾਣ ਤੋਂ ਬਾਅਦ ਇੱਕ ਦਫਾ ਇਹ ਲਗੇ, ਫਿਰ ਹੁਣ ਆ ਕੇ ਫਿਰ ਚੰਗਾ ਸੈੱਟ ਹੋਏ, ਹੁਣ ਬਹੁਤ ਵਧੀਆ ਹੋ ਗਏ ਸਾਰੇ। ਬਾਪੂ ਤੁਹਾਡੇ ਗੱਲਾਂ ਸੁਣਾਉਂਦੇ ਹੁੰਦੇ ਆ ਹੈਂ? ਤੁਹਾਡੇ ਬਾਪੂ ਦੀ ਗੱਲਾਂ ਸੁਣਾਉਂਦੇ ਆ ਹਾਂ ਸਾਰੇ। ਸਰ, ਤੇ ਉਹ ਆਪਣੇ ਜਦੋਂ 47 ਦੀ ਵੰਡ ਹੋਈ ਹੈ, ਹਾਂ ਜਦੋਂ ਮਾਈਗ੍ਰੇਟ ਹੋ ਗਏ ਤੁਹਾਡੇ ਵੱਡੇ ਵੱਡ ਕੇ ਚਲ ਗਏ ਸਨ, ਹਾਂ। ਤੇ ਫਿਰ ਵਾਪਸੀ ਇੱਧਰ ਆਏ ਸਨ, ਫੇਰ ਲਾਇਆ ਉਹਨਾਂ ਨੇ ਕਿ ਨਹੀਂ? ਫਿਰ ਨਹੀਂ ਆਏ, ਹਾਂ, ਫਿਰ ਨਹੀਂ ਆਏ। ਕਿਉਂ ਨਹੀਂ ਆਏ? ਹੈਂ? ਕੀ ਬਣਿਆ? ਕਿਉਂ ਨਹੀਂ ਆਏ? ਵੀਜ਼ੇ ਦੀ ਪ੍ਰੋਬਲਮ ਬਣੀ ਹੈ? ਕੀ ਬਣਿਆ? ਨਹੀਂ ਵੀਜ਼ੇ ਦੀ ਪ੍ਰੋਬਲਮ, ਫਿਰ ਮਤਲਬ ਦਿਲਚਸਪੀ ਉਹ ਹਟ ਗਈ। ਉੱਥੇ ਆਪਣੀ ਪੈਲੀ ਜਿਹੜੀ ਮਿਲ ਗਈ, ਉਹਦੇ ਨਾਲ ਖੇਤੀ ਕਰੀ ਗਿਆ ਆਪਣਾ ਪਿਆਰ। ਨਹੀਂ ਬਾਬਾ ਜੀ, ਅਸੀਂ ਮੇਰੀ ਗੱਲ ਸੁਣੋ, ਅਸੀਂ ਪਾਰਟੀਸ਼ਨ ਸਟੋਰੀਆਂ ਨਹੀਂ ਸਾਰੇ ਕਰਨੇ, ਪਰਿਵਾਰ ਚਲੇ ਗਿਆ। ਅਸੀਂ ਪਾਰਟੀਸ਼ਨ ਸਟੋਰੀਆਂ ਹੀ ਕਰਨੇ ਆ। ਬਜ਼ੁਰਗਾਂ ਦੀ ਇੰਟਰਵਿਊ ਪਾਰਟੀਸ਼ਨ ਸਟੋਰੀ, ਹਾਂ। ਇਹ ਇੰਟਰਵਿਊ ਅਸੀਂ ਕਰਨੇ ਆ। 47 ਵਾਲੇ ਜਿਹੜੇ ਇਧਰੋਂ ਗਏ, ਮਾਈਗ੍ਰੇਟ ਹੋ ਗਏ, ਉਧਰੋਂ ਇਧਰ ਚਸ਼ਮਦੀਦ ਗਵਾਹ ਜਿਹੜੇ ਉਹਨਾਂ ਨੇ, ਤੇ ਉਹ ਜਿਹੜੇ ਵੀ ਆਪਣੇ ਜੰਮਣ ਭੋਏ ਭੁੱਲਦੇ ਕੋਲ, ਤੁਹਾਡੇ ਬਾਪੂ ਕਿਵੇਂ ਭੁੱਲ ਗਏ ਆਪਣੇ ਜੰਮਣ ਭੋਏ ਪਿਛਲੇ? ਨਹੀਂ ਉਹ ਨਹੀਂ ਹੈ ਸਾਡਾ, ਫਿਰ ਫੁੱਫੜ ਸੀਗਾ ਸਾਡਾ, ਉਹ ਆਇਆ ਇੱਥੇ 2 ਵਾਰੀ। ਅੱਛਾ ਅੱਛਾ, ਮੇਰਾ ਫੁੱਫੜ ਜੀ ਸੀਗਾ। ਮਨ ਤਾਂ ਉਹਨਾਂ ਦਾ ਕਰਦਾ ਹੈ ਕਿ ਅਸੀਂ ਆਪਣੇ ਪਿੰਡ ਆਪ ਵਿੱਚ ਕਰਦਾ ਜਾਈਏ। ਹੋਊਗਾ, ਪਰ ਮਤਲਬ ਜਿਹੜਾ ਹੈ ਨਾ, ਉਹ ਸਾਡਾ ਪਿਓ ਨਹੀਂ ਆਇਆ ਇੱਥੇ, ਸਾਡਾ ਤਾਇਆ ਜੀ ਸੀਗਾ, ਉਹ ਵੀ ਨਹੀਂ ਆਇਆ। ਸਾਡਾ ਫੁੱਫੜ ਜੀ ਜ਼ਰੂਰ 2 ਵਾਰੀ ਆਇਆ ਇੱਥੇ, ਅੱਛਾ ਅੱਛਾ, ਮਤਲਬ 2 ਵਾਰੀ ਮਤਲਬ ਇੱਥੇ ਆਪਣਾ, ਕਿਉਂ ਉਹਨਾਂ ਦਾ ਵਿਆਹ ਵੀ ਉਦੋਂ ਇੱਧਰ ਹੀ ਹੋਇਆ ਸੀਗਾ 47 ਪਹਿਲਾਂ, ਤੇ ਇੱਥੇ ਹੀ ਪੜੇ। ਉਹ ਆਇਆ ਵੀ ਇੱਥੇ, ਆਪਣੇ ਜਿਹੜੇ 1-2 ਰਹਿੰਦੇ ਸੀ ਉਹਨਾਂ ਦੇ ਪਰਿਵਾਰ, ਉਹਨਾਂ ਦੇ ਖਾਨਦਾਨ ਤੋਂ ਉਹਨੂੰ ਮਿਲ ਗਿਆ। ਸਾਡੇ ਜਿਹੜੇ ਪਰਿਵਾਰ ਸੀਗੇ ਉਹ ਸਾਰੇ ਚਲੇ ਗਏ। ਤੁਸੀਂ ਪਹਿਲੀ ਦਫਾ ਆਏ ਕਿ ਅੱਗੇ ਵੀ ਅੰਦਰ ਰਹਿੰਦੇ ਅੱਗੇ, ਕਿ ਪਹਿਲੀ ਦਫਾ ਆਏ ਤੁਸੀਂ ਨਹੀਂ ਪਹਿਲੀ ਪਾਕਿਸਤਾਨ? ਅੱਛਾ, ਪਹਿਲੀ ਦਫਾ ਆਏ ਤੁਸੀਂ। ਐਂਦਾ ਜਾਂ 73 ਚ ਇੱਥੇ ਜਿਹੜੇ ਪਾਕਿਸਤਾਨ ਦੇ ਕੈਦੀ ਸੀ ਬੰਗਲਾਦੇਸ਼ ਗਏ, 3 ਲੱਖ ਰੁਪਏ 3 ਲੱਖ ਬੰਦਾ ਉਹਨੂੰ ਛੱਡਣ ਆਇਆ ਸੀ। ਵਾਹਗਾ ਬਾਰਡਰ ਤੋਂ ਸਭ ਤੋਂ 1 ਨੰਬਰ ਮੇਰੀ ਗੱਡੀ ਸੀ, 108 ਮਿਲਟਰੀ ਵਿੱਚ ਉੱਥੇ? ਹੈ ਮਿਲਟਰੀ ਵਿੱਚ ਮੈਂ ਆਦਮੀ ਸੀਗਾ। 108 ਟਰੱਕ ਦਾ ਕਾਫਲਾ ਸਾਡਾ ਕਾਨਵੇ ਸੀ, ਤੇ ਨੰਬਰ 1 ਬੋਰਡ ਮੇਰੀ ਗੱਡੀ ਵਜਾ ਸੀ। ਇਹ ਛੱਡ ਕੇ ਗਿਆ ਟਾਰੀ ਸਟੇਸ਼ਨ ਤੋਂ ਆ ਕੇ, ਜਿਹੜਾ ਲੈ ਕੇ ਆਉਂਦੇ ਸੀ ਵਾਹਗਾ ਬਾਰਡਰ ਤੋਂ ਅੰਦਰ ਛੱਡ ਕੇ 2 ਕਿਲੋਮੀਟਰ ਅੰਦਰ। ਉਦੋਂ ਨਰਮੇ ਦੇ ਖੇਤ ਸੀਗੇ ਪੂਰੇ ਖੜੇ ਵੇ, ਉੱਥੇ ਅਸੀਂ ਉਹਨੂੰ ਛੱਡ ਕੇ ਜਾਂਦੇ। ਫਿਰ ਛੋਟੀ ਜਿਹੀ ਜਦੋਂ ਜਿਹੜੀ ਫੋਰਸ ਸੀ ਉਹਨੇ ਚਾਹ ਪਾਣੀ ਛਕਾਉਂਦੀ ਸੀ। 3 ਲੱਖ ਬੰਦਾ ਅਸੀਂ ਛੱਡਿਆ। ਅੱਛਾ, ਤੁਸੀਂ ਇੱਥੇ ਆਏ, ਹੁਣ ਤੁਹਾਨੂੰ ਕਿਵੇਂ ਦਾ ਪਿਆਰ ਮੁਹੱਬਤ ਮਿਲੇ? ਸਾਨੂੰ ਇੰਨਾ ਐਵੇਂ ਦਾ ਸੋਚਿਆ ਸੀ ਕਿ ਨਹੀਂ? ਹੈ ਸੋਚ ਤੋਂ ਵੱਧ ਮਿਲਿਆ ਜਾਂ ਐਵੇਂ ਦਾ ਉਹਨੇ ਸੋਚਿਆ? ਬਾਅਦ ਸੋਚ ਤੋਂ ਬਾਅਦ ਮਿਲਿਆ। ਅੱਛਾ ਜੀ। ਯਾਰ ਬਹੁਤ ਮਿਲਿਆ, ਸਾਡਾ ਬਹੁਤ ਸਤਿਕਾਰ ਕਰਿਆ। ਸਹੂਲਤਾਂ ਕਿਵੇਂ ਮਿਲੇ? ਸਹੂਲਤਾਂ ਤੁਹਾਨੂੰ ਕਿਵੇਂ ਦੇ ਮਿਲੀਆਂ? ਸਹੂਲਤਾਂ ਬਹੁਤ ਵਧੀਆ, ਟਰਾਂਸਪੋਰਟ ਸਹੀ ਸੀ? ਤੰਗੀ ਨਹੀਂ ਹੋਈ, ਕੋਈ ਤੰਗੀ ਨਹੀਂ। ਟਰਾਂਸਪੋਰਟ ਸਹੀ ਮਿਲੀ ਤੁਹਾਨੂੰ? ਐਸਾ ਖਾਣ ਪੀਣ ਦੀ ਕਮੀ ਹੋਈ ਨਹੀਂ, ਕੋਈ ਨਹੀਂ ਗੁਰੂ ਘਰ ਦੇ ਵਿੱਚ ਕਿਸੇ ਗੱਲ ਦੀ। ਵਧੀਆ ਮਿਲਿਆ ਸਾਨੂੰ, ਖਾਣ ਪੀਣ ਦਾ ਵੀ ਸਾਰਾ ਕੁਝ ਮਿਲਿਆ। ਬਾਕੀ ਰਹਿਸ਼ ਦਾ ਵੀ ਕੋਈ ਤੰਗੀ ਨਹੀਂ, ਬੜੀ ਵਧੀਆ ਰਹਿਸ਼ ਸੀਗੀ। ਅਸੀਂ ਕੱਟੀ ਹੈ। ਬਾਬੇ ਹੁਣ ਸਵੇਰੇ ਆ ਗਏ, ਵਧੀਆ ਜਿਹੜੇ ਘਰ ਸੀ ਗੁਰਦੁਆਰੇ ਵਾਲੇ, ਉਹਨਾਂ ਬਾਬੇ ਨੇ ਸਾਡਾ ਇੰਨਾ ਪ੍ਰਾਮ ਹੈ ਕਿ ਪੰਜਾਬ ਤੋਂ ਸਾਡੇ ਨੇ, ਅਸੀਂ ਉਹਨਾਂ ਦੇ ਆ। ਬਹੁਤੇ ਜ਼ਿਆਦਾ ਮਿਲੀਅਨ ਸੇਵਾ ਦੇਣੀ, ਜਿਸ ਤਰ੍ਹਾਂ ਕਹਿਣ ਸਾਨੂੰ ਉਸ ਦੇ ਹਾਜ਼ਰ ਨੇ। ਤੇ ਉਹ ਉੱਥੇ ਸਵੇਰੇ ਉਹਨੂੰ ਮਿਲੇ, ਉਹ ਕਹਿੰਦੇ ਕਮਰਾ ਉਹਨੇ ਚਾਬੀਆਂ ਦਿੱਤੀਆਂ, ਸਾਨੂੰ ਕਮਰੇ ਵਾਲੀਆਂ ਚਾਬੀਆਂ ਦਿੱਤੀਆਂ, ਜਿਹਦੇ ਵਿੱਚ ਬਾਥਰੂਮ ਅਟੈਚ ਹੈ। ਤੇ ਮਤਲਬ ਸਾਨੂੰ ਰਹਿਣ 'ਚ ਵੀ ਕੋਈ ਤੰਗੀ ਨਹੀਂ, ਖਾਣ 'ਚ ਵੀ ਕੋਈ ਤੰਗੀ ਨਹੀਂ ਹੈ, ਰਹਿਣ 'ਚ ਵੀ ਕੋਈ ਤੰਗੀ ਨਹੀਂ ਨਾਲਾ ਸਾਹਿਬ ਦੇ ਨਾਂ ਤੇ ਜਿਹੜੀ ਆਮ ਪਬਲਿਕ ਹੈ ਉਹ ਬੜੀ ਜੀ ਆਇਆਂ ਕਰਦੀ ਹੈ। ਅਸੀਂ ਵੀ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਇਸਲਾਮ ਦੀ ਪਬਲਿਕ ਉਹ ਵੀ ਸਾਡਾ ਬਹੁਤ ਸਤਿਕਾਰ ਕਰਦੀ ਹੈ, ਸ਼ੁਕਰ ਕਰਦੀ ਹੈ। ਲੇਕਿਨ ਸਾਡੀ ਜਿਹੜੀ ਲਕੀਰ ਕੀਤੀ ਵੀ ਹੈ, ਇਹ ਪਤਾ ਨਹੀਂ ਕੀ ਗੱਲ ਕਿਉਂ ਮਾੜੀ ਲੱਗਦੀ ਹੈ। ਇਹ ਸਾਡੀ ਸਰਕਾਰ ਜੋ ਦਿਲਾਂ ਤੇ ਲਕੀਰ ਤੇਰੇ ਨਾਲ ਵੱਜੀ, ਦਿਲਾਂ ਤੇ ਲਕੀਰ ਤੇਰੇ ਨਾਲ ਵੱਜੀ, ਦਿਲ ਦੇਖਣਗੇ ਪੰਜਾਬੀਆਂ ਦੇ। ਸਾਡੀ ਸਰਕਾਰ ਵੀ ਇੰਨੀ ਵਧੀਆ ਨਹੀਂ ਹੈ ਹਿੰਦੂ ਕੱਟੜਾ ਹਿੰਦੂ ਬਣਾਉਣ 'ਚ, ਉਹ ਮਤਲਬ ਇੰਨੇ ਵਧੀਆ ਤੇ ਨਹੀਂ ਜਿਸ ਤਰ੍ਹਾਂ ਹੋਣਾ ਚਾਹੀਦਾ। ਉਹ ਪੰਜਾਬੀਆਂ ਨੂੰ ਜਿਹੜੀ ਸਰਕਾਰ ਹੈ ਤੁਹਾਡੀ ਖਾਸ ਤੌਰ, ਉਹ ਪੰਜਾਬੀਆਂ ਨੂੰ ਚਾਹੁੰਦੇ ਨਹੀਂ ਕਿ ਪੰਜਾਬੀ ਨਹੀਂ। ਦੇਖੋ ਜਿਹੜੇ ਤੋਂ ਮਾਈਗ੍ਰੇਟ ਹੋ ਗਏ ਉਹਨਾਂ ਨੂੰ ਪੰਜਾਬ ਤੋਂ ਬਾਹਰ ਛੁੱਟਿਆ, ਹਰਿਆਣੇ ਦੇ ਸਾਡੇ ਬੜੇ ਦੂਰ ਤੱਕ ਜਿਹੜਾ ਨਾਮ। ਨਹੀਂ ਇੰਨੇ ਚੰਗੇ ਖਾਇਲਾਤ ਵਾਲੇ ਨੇ। ਅੱਛਾ ਬਜ਼ੁਰਗ, ਹੁਣ ਤੁਸੀਂ ਆਏ ਇੱਥੇ, ਤੁਹਾਡੇ ਕਿਵੇਂ ਜਜ਼ਬਾਤ ਬਣੇ ਜਾ ਕੇ ਉਧਰ? ਫਿਰ ਕੀ ਤੁਸੀਂ ਨਹੀਂ ਅਸੀਂ ਮੇਰੇ ਚੰਗੇ ਪੈਗਾਮ ਕਿਵੇਂ ਦਾ ਦੋਗੇ ਆਪਣੀ ਮਾਂ ਮੇਰੇ ਤੋਂ ਚੰਗਾ ਪੈਗਾਮ ਦਵਾਂਗੇ। ਚੰਗਾ ਰਿਹਾ ਸਾਡੇ ਨਾਲ, ਚੰਗਾ ਇੱਥੇ ਸਭ ਨੇ ਸਾਡੇ ਨਾਲ ਸਲੂਕ ਕਰਿਆ, ਬੜਾ ਵਧੀਆ ਹੋਇਆ। ਔਰ ਬੜੇ ਖੁਸ਼ ਹਾਂ। ਬੀਬੀਆਂ ਵੀ ਜਾਂਦੇ ਸਮੇਂ ਸਾਨੂੰ ਮਤੇ ਪੜਾਉਂਦੀਆਂ ਅਸੀਂ। ਜਿਹੜਾ ਆਣਾ ਚਾਹੁੰਦੇ ਨਹੀਂ ਆ ਰਹੇ, ਉਹਨਾਂ ਨੂੰ ਕੋਈ ਕਹਿਣਾ ਚਾਹੋਗੇ ਉਹ ਵੀ ਆਣ? ਆਉਣ ਤਾਂ ਬਹੁਤ ਚਾਹੁੰਦੇ ਆ, ਪਰ ਸਾਨੂੰ ਵੀਜ਼ਾ ਹੀ ਨਹੀਂ ਮਿਲਦਾ। ਸਾਡੇ ਪਿੰਡ ਦਾ ਵੀਜ਼ਾ ਨਹੀਂ ਮਿਲਦਾ ਹੈ। ਸਾਡੇ 2200 ਬੰਦੇ ਦਾ ਇਸਲਾਮ ਵਾਲਿਆਂ ਕਮੇਟੀ ਨੇ 2250 ਬੰਦੇ ਦਾ ਵੀਜ਼ਾ ਅਪਲਾਈ ਕੀਤਾ ਸੀਗਾ, ਸਿਰਫ 746 ਬੰਦੇ ਨੂੰ ਵੀਜ਼ਾ ਮਿਲਿਆ। ਜੇ ਸਾਰਿਆਂ ਨੂੰ ਵੀਜ਼ਾ ਮਿਲਦਾ ਤਾਂ ਸਾਰੇ ਆਉਣ ਨੂੰ ਤਿਆਰ ਸੀ।
ਚਲੋ ਜੀ, ਬੜੀ ਮਿਹਰਬਾਨੀ ਤੁਹਾਡੀ। ਮੇਰੇ ਪਿੰਡ 'ਚ 200 ਤੋਂ ਵੱਧ ਮਤਲਬ ਜਿਹੜੇ ਇਸਲਾਮ ਘਰ ਵੀ ਨੇ, ਇਸਲਾਮ ਵਾਲਿਆਂ ਦੇ ਨੇ, ਉਹਨਾਂ ਨੂੰ ਮਸਜਿਦ ਵਾਲੀ ਜਗ੍ਹਾ ਮੰਗੀ। ਅਸੀਂ ਉਹਨੂੰ ਮਸਜਿਦ, ਮੈਂ ਮਤਲਬ ਪਿੰਡ ਦੇ ਵਿੱਚ 20-25 ਸਾਲ ਤੋਂ ਪੰਚਾਇਤ ਮੈਂਬਰ ਰਿਹਾ, ਤੇ ਅੱਜ ਕੀ ਮੇਰਾ ਭਤੀਜਾ ਸਰਕਾਰ ਜੋ ਬਣਿਆ ਪਿੰਡ ਦਾ ਸਰਪੰਚ ਬਣਿਆ ਪਿੰਡ, ਤੇ ਅਸੀਂ ਮਤਲਬ ਉਹਨਾਂ ਨੂੰ ਜਗ੍ਹਾ ਵੀ ਦਿੱਤੀ, ਮਸਜਿਦ ਦੀ ਜਗ੍ਹਾ ਬਣਾਈ। ਹੁਣ ਉੱਥੇ ਜਿਹੜੇ ਨੇ ਪਹਿਲਾਂ ਸਾਡੇ ਜਿਹੜੇ ਪਿੰਡ ਵਾਲੇ ਸੀ ਉਹ ਵਿਚਾਰੇ ਨੇ ਕੱਟੜ ਨਹੀਂ ਸੀ ਹੈ, ਮਤਲਬ ਇੰਨੀ ਜ਼ਿਆਦਾ ਦਾੜੀ ਰੱਖਣੀ ਕੁਝ ਨਹੀਂ ਕਰ, ਉਹ ਸਾਡੇ ਜਿਹੜੇ ਦੀ। ਹੁਣ ਉਹ ਸਾਡੇ ਲਾਗੇ ਯੂਪੀ ਤੋਂ ਹੋਰ ਬਹੁਤ ਬਿਜ਼ਨਸ ਵਾਲੇ ਆ ਗਏ ਬੰਦੇ, ਉਹ ਬੜਾ ਵਧੀਆ ਗਏ, ਮਸਜਿਦ ਬਣਾ ਲਈ। ਹੁਣ ਉਹਨਾਂ ਨੇ 2 ਮਸਜਿਦ ਮਸਜਿਦ ਬਣਾ ਲਈ। ਉਹਨਾਂ ਨੇ ਫਿਰ ਤੀਜੀ ਮਸਜਿਦ ਵਾਸਤੇ ਸਾਡੇ ਮੰਦਿਰ ਵਾਸਤੇ ਮੇਰੇ ਫਿਰ ਉਹਨਾਂ ਨੇ ਡੰਡਾ ਰੱਖਿਆ, ਇਹਦਾ ਫੌਜੀ ਦਾ ਜੋ ਮਰਜ਼ੀ ਕਰੋ, ਸਾਡੇ ਤੀਜੀ ਮਸਜਿਦ ਇਸ ਤਰ੍ਹਾਂ ਵਿੱਚ ਸਰਕਾਰ ਤੋਂ ਬਣਾਈ ਆਪਣੀ। ਅਸੀਂ ਉਹਨਾਂ ਨਾਲ ਇੰਨੀ ਸਹਿਮਤ ਰਹਿੰਦੇ ਹਾਂ, ਪਰ ਉਹ ਵੀ ਸਾਡੇ ਨਾਲ ਇੰਨੇ ਸਹਿਮਤ ਨੇ ਜਿਹੜੀ ਬਾਤ ਨਹੀਂ। ਮਤਲਬ ਜੇ ਅਸੀਂ ਕਿਹਾ ਸੀ ਅੱਜ ਦੀ ਵੋਟ ਸਾਨੂੰ ਬਹੁਤ ਸਰ ਜਿਹੜੇ ਨੇ ਵੋਟ ਪਾਈ, ਮੇਰਾ ਭਤੀਜਾ ਹੈ, ਉਹਨੂੰ ਕੋਈ ਸਭ ਬਹੁਤ ਵਧੀਆ ਰਿਹਾ। ਲੇਕਿਨ ਚੰਗੇ ਬੰਦੇ ਸਾਡੇ ਜਿਹੜੇ ਹੈ ਨਹੀਂ ਸੁਣਾ ਵਾਲੇ, ਕੋਈ ਚੋਰੀ ਨਹੀਂ, ਕੋਈ ਕੁਛ ਨਹੀਂ, ਮਤਲਬ ਕੋਈ ਉਹਨਾਂ ਦਾ ਕਰੈਕਟਰਲੈਸ ਬੰਦੇ ਨਹੀਂ, ਬਹੁਤ ਹੀ ਵਧੀਆ ਰਹੇ ਸਾਡੇ ਕਰਦੇ ਨੇ। ਪਹਿਲਾਂ ਤੋਂ ਰਹੇ 4 ਬਜ਼ੁਰਗ ਸੀ ਉਹਨਾਂ ਦੇ ਜਿਹੜੇ ਰਹੇ ਉੱਥੇ, ਉਹ ਬਾਕੀ ਉਹਨਾਂ ਤੋਂ ਇੰਨਾ ਬੜਾ 4 ਹੋ ਗਏ, ਬਹੁਤ ਵੱਡੇ ਤੋਂ 4 ਬਜ਼ੁਰਗਾਂ ਤੋਂ ਸਾਰੀ ਹੋ ਜਾਂਦੀ। ਚਲੋ ਜੀ, ਬੜੀ ਮਿਹਰਬਾਨੀ ਤੁਹਾਡੀ ਜਨਾਬ। ਸਰਦਾਰ ਜੀ, ਕਿੱਥੋਂ ਤਸ਼ਰੀਫ ਲੈ ਗਏ ਤੁਸੀਂ? ਅਸੀਂ ਪੰਜਾਬ ਤੋਂ ਜੀ, ਇੰਡੀਆ ਤੋਂ। ਇੰਡੀਅਨ ਪੰਜਾਬ। ਹਾਂਜੀ। ਕਿਹੜੇ ਜ਼ਿਲ੍ਹੇ ਚੋਂ? ਨਵਾਂ ਸ਼ਹਿਰ ਇਸ ਟਾਈਮ ਉਹ ਸ਼ਹੀਦ ਭਗਤ ਸਿੰਘ ਨਗਰ ਹੈ ਜੀ। ਅੱਛਾ, ਉੱਥੋਂ ਤਸ਼ਰੀਫ ਲੈ ਆਏ। ਹਾਂਜੀ। ਅੱਛਾ, ਤੇ ਤੁਸੀਂ ਪਹਿਲੀ ਦਫਾ ਆਏ ਕਿ ਅੱਗੇ ਵੀ ਆਏ? ਨਹੀਂ, ਦੂਸਰੀ ਵਾਰ 2022 ਚ ਆਇਆ ਸੀ। ਅੱਛਾ ਅੱਛਾ। ਤੇ ਕਿਵੇਂ ਦਾ ਫਿਰ ਲੱਗ ਰਿਹਾ ਤੁਹਾਨੂੰ ਪਾਕਿਸਤਾਨ ਆਪਣੇ ਆਪ? ਬਹੁਤ ਵਧੀਆ ਲੱਗ ਰਿਹਾ ਜੀ। ਅੱਛਾ ਜੀ, ਮਹਿਸੂਸ ਨਹੀਂ ਹੋ ਰਿਹਾ ਕਿ ਅੱਛਾ ਸਰਦਾਰ ਜੀ, ਤੁਸੀਂ ਜਦੋਂ ਉਧਰੋਂ ਐਂਟਰ ਹੋਏ ਆਪਣੇ ਵਾਘੇ ਬਾਰਡਰ, ਹਾਂਜੀ ਹਾਂਜੀ, ਤੁਹਾਡਾ ਕਿਵੇਂ ਦੀ ਫਿਰ ਉੱਥੇ ਸਵਾਗਤ ਹੋਇਆ ਤੁਹਾਡਾ? ਕਿਵੇਂ ਦਾ ਖੁਸ਼ਮਦੀਦ ਕੀਤਾ? ਬਹੁਤ ਜ਼ਿਆਦਾ ਵਧੀਆ ਸਵਾਗਤ ਹੋਇਆ ਜੀ। ਕੋਈ ਕਹਿਣ ਦੀ ਗੱਲ ਨਹੀਂ ਹੈ ਕਿ ਸਾਨੂੰ ਕੋਈ ਏਦਾਂ ਦਾ ਆਪਣੇਪਨ ਅੱਛਾ ਤੋਂ ਬਗੈਰ ਲੱਗਾ ਹੋਇਆ ਜੀ। ਠੀਕ ਹੈ ਨਾ ਜੀ? ਤੇ ਇੱਥੇ ਤੁਸੀਂ ਆਪਣਾ ਤੁਹਾਡਾ ਪਿਛੋਕੜ ਕਿੱਥੋਂ ਦਾ? ਨਹੀਂ, ਸਾਡਾ ਜੀ ਉੱਧਰ ਦਾ। ਆਪਣੇ ਉਹੀ ਉੱਧਰੋਂ ਹੀ ਹੈ ਜੀ। ਨਹੀਂ, ਆਪਣੇ ਵੱਡੇ ਜਿਹੜੇ ਨੇ ਇੱਧਰੋਂ ਮਾਈਗ੍ਰੇਟ ਹੋ ਗਏ? ਨਹੀਂ ਨਹੀਂ ਜੀ, ਅੱਛਾ, ਤੁਸੀਂ ਉੱਧਰ ਦੇ। ਅਸੀਂ ਉੱਧਰ ਦੇ ਸੀ। ਅੱਛਾ ਅੱਛਾ, ਉੱਧਰ। ਸਰਦਾਰ ਜੀ, ਫਿਰ ਤੁਹਾਨੂੰ ਜਦੋਂ ਤੁਸੀਂ ਆਣਾ ਸੀ, ਹਾਂਜੀ। ਕੀ ਵਿਚਾਰ ਸਨ? ਕੋਈ ਕਹਿਣਾ ਚਾਹੋ ਕਿ ਤੁਹਾਡੇ ਦਿਲ ਦੇ ਵਿੱਚ ਕੀ ਹੁਣ ਕੋਈ ਗੱਲ ਕਹਿਣਾ ਚਾਹੋ ਗੱਲ ਤੁਸੀਂ? ਤਾਂ ਇਹ ਹੈ ਵੀ ਆਪਣਾ ਜਿੱਦਾਂ ਪਹਿਲਾਂ ਸੀ ਇੱਕ ਸੀ, ਉਦਾਂ ਮੁੜ ਕੇ ਆਵਾਮ ਫੇਰ ਇੱਕ ਹੋ ਜਾਏ ਦੋਨੋਂ ਮੁਲਕ, ਤਾਂ ਸਭ ਤੋਂ ਵਧੀਆ ਚੀਜ਼ ਹੈ। ਇਹਦੇ ਨਾਲ ਦਾ ਕੋਈ ਸੁਨੇਹਾ ਕੋਈ ਹੋਰ ਹੈ ਨਹੀਂ ਜੀ, ਕਿ ਉਹ ਬੀਜੇ ਵਾਲਾ ਚੱਕਰ ਹੀ ਖਤਮ ਹੋ ਜਾਏ। ਅੱਛਾ। ਆਪ ਵੀ ਉੱਧਰ ਜਾਓ ਤਾਂ ਅਸੀਂ ਵੀ ਇੱਧਰ ਆਈਏ। ਅੱਛਾ, ਸਾਡੀ ਸਿਕਿਉਰਿਟੀ ਜਿਹੜੀ ਇਹਨਾਂ ਤੁਹਾਡਾ ਕਿਵੇਂ ਦੀ ਪੇਸ਼ ਆ ਰਹੀ ਹੈ? ਸਿਕਿਉਰਿਟੀ ਪੁਲਿਸ ਵਾਲੇ ਬਹੁਤ ਵਧੀਆ ਜੀ, ਸਹੀ ਪੇਸ਼? ਬਹੁਤ ਪਾਕਿਸਤਾਨੀ ਆਵਾਮ ਕਿਵੇਂ ਤੁਹਾਡਾ ਕਰ? ਬਹੁਤ ਵਧੀਆ ਜੀ, ਬਹੁਤ ਦਿਲੋਂ ਪਿਆਰ ਹੈ ਜੀ। ਹਾਂ, ਮਤਲਬ ਸਾਨੂੰ ਕਰਿਆ ਤੇ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਬਗਾਨੇ ਆਏ ਆ ਜਾਂ ਨਹੀਂ, ਉਹ ਸਾਨੂੰ ਆਪਣਿਆਂ ਨਾਲੋਂ ਵੱਧ ਕੇ ਜਾ ਰਹੇ ਆ। ਅੱਛਾ ਹਾਂ। ਸਰਦਾਰ ਜੀ, ਤੁਸੀਂ ਉਧਰੋਂ ਆਣਾ ਸੀ, ਹਾਂਜੀ। ਤੁਹਾਡੇ ਦਿਲ ਵਿੱਚ ਕੋਈ ਖੌਫ ਜਾਂ ਕੋਈ ਨਫ਼ਰਤ ਕਿਵੇਂ ਦੀ ਹੈ ਸੀ? ਕੋਈ ਨਹੀਂ, ਕੋਈ ਨਹੀਂ ਜੀ। ਸਾਨੂੰ ਤਾਂ ਖੁਸ਼ੀ ਹੁੰਦੀ ਹੈ ਵੀ ਵੀਜ਼ਾ ਲੱਗਿਆ ਜੀ, ਅਸੀਂ ਜਾ ਰਹੇ ਹਾਂ। ਜਿੱਦਣ ਤੋਂ ਪਾਸਪੋਰਟ ਦੇਈ ਤਾਂ ਉਦੋਂ ਤੋਂ ਅਰਦਾਸਾਂ ਕਰਦੇ ਹਾਂ ਬਾਬੇ ਨਾਨਕ ਮੋਰੇ ਵੀ ਸਾਡਾ ਵੀਜ਼ਾ ਲੱਗ ਜਾਏ ਤਾਂ ਅਸੀਂ ਜਾ ਕੇ ਆਈਏ। ਸਾਨੂੰ ਕੋਈ ਖੌਫ ਨਹੀਂ ਇੱਥੇ ਆ ਕੇ। ਤੇ ਤੁਸੀਂ ਉੱਥੇ ਇਕੱਲੇ ਆਏ ਕਿ ਹੋਰ ਫੈਮਿਲੀ ਸਮੇਤ? ਨਹੀਂ, ਸਾਡਾ ਫੈਮਿਲੀ ਚੋਂ ਤਾਂ ਮੈਂ ਇਕੱਲਾ ਹੀ ਜੀ। ਵੈਸੇ ਤਾਂ ਹੋਰ ਆਲ ਤੋਂ ਸਾਥ ਹੈਗੇ, ਪਿੰਡੋਂ ਹੈਗੇ ਆ ਮਤਲਬ 2-3 ਬੰਦੇ, ਤਾਂ ਬਾਕੀ ਹੋਰ ਆਲੇ ਦੁਆਲੇ ਏਰੀਏ ਤੋਂ ਆਪਾਂ ਤਕਰੀਬਨ 25-26 ਬੰਦਿਆਂ ਦਾ ਹੀ ਜੱਥਾ ਹੈ ਜੀ। ਅੱਛਾ ਅੱਛਾ। ਅੱਛਾ ਸਰਦਾਰ ਜੀ, ਤੁਹਾਨੂੰ ਇੱਥੇ ਆਣ ਕੇ ਹਾਂਜੀ, ਤੁਸੀਂ ਉਧਰੋਂ ਤੁਹਾਨੂੰ ਇੱਥੋਂ ਪਾਕਿਸਤਾਨੀ ਇਮਾਮ ਚ ਜਾਂ ਘਰਾਂ ਚ ਕਿਵੇਂ ਦਾ ਡਿਫਰੈਂਟ ਕੋ ਲੱਗੀ ਕੋਈ ਚੀਜ਼? ਨਹੀਂ, ਡਿਫਰੈਂਟ ਤਾਂ ਹੁੰਦਾ ਹੀ ਹੈ ਜੀ। ਉਹ ਦੂਜੇ ਤੇ ਦੂਜੇ ਮੁਲਕ ਦਾ ਹੁੰਦਾ ਹੀ ਆ ਫਰਕ। ਹਾਂ, ਜੋ ਤੁਹਾਡੇ ਚੀਜ਼ ਆ ਉਹ ਸਾਡੇ ਨਹੀਂ ਹੋਣੀ, ਜੋ ਸਾਡੇ ਆ। ਥੋੜਾ ਦੱਸੋ ਨਾ, ਕੀ ਤੁਸੀਂ ਹਾਂ ਜੀ। ਦੇਖਿਆ ਕੀ ਡਿਫਰੈਂਟ ਹੈ ਕੋਈ ਚੀਜ਼ਾਂ ਵਧੀਆ? ਮਤਲਬ ਜਿੱਦਾਂ ਆਪਾਂ ਹੁਣ ਇਹੀ ਡਿਵੈਲਪਮੈਂਟ ਜ਼ਿਆਦੇ ਹੈ ਜੀ। ਮਤਲਬ ਸਾਡੇ ਬਾਹਰ ਜਦ ਕੇ ਜਾਂ ਜ਼ਮੀਨਾਂ ਖੁੱਲੀਆਂ ਜਾਇਦਾਦਾਂ, ਕੋਠੀਆਂ, ਮਤਲਬ ਮਕਾਨ ਵਧੀਆ ਐਨ ਸਹੂਲਤ, ਤਾਂ ਹੋਰ ਮਸ਼ੀਨਰੀ ਪੱਖੋਂ ਬਹੁਤ ਮਤਲਬ ਐਡਵਾਂਸ ਹੈ ਜੀ।